अस्सलाम वालेकुम दोस्तों, क्या हाल वाल है? ठीक हो, खुश हो, खुरम हो? उम्मीद करना ठीक हो सो वसदे रस्ते पे हो सो। अज असा आए वदे से तहसील मनकेरा ज़िला बकर इता एक कदीम यो है पिया कोट है पिया जेड़ा कि नवाब सरबुलंद खान साहब ने बनवाए। उंदा असा करन पै वैने विजिट ते विजिट करावन दे विच मेन किरदार है सारा इंतहाई मोहतरम भाईजान जुल्करनैन सिकंदर साहब, हाजी जफर साहब तो सारे नाल उथाऊ आंदा पैना सही ते थोड़ा कुछ कहने मुकम्मल अहवाल के उनकी बाकियात कितने बाकी हैं। असां ਹੁਣ ਕਿਲੇ ਦੀ ਲੰਮੀ ਲੰਮੀ ਦੀਵਾਰ ਦੇ ਨਾਲ ਵਧੇ ਸੀ। ਹੁਣ ਤਾਂ ਬੇਸਿਕਲੀ ਇਹ ਸਾਰਾ ਕੱਚੀਆਂ ਇੱਟਾਂ ਦੀ ਚੁਣਾਈ ਮਹਿਸੂਸ ਦਿੰਦੀ ਹੈ, ਲੇਕਿਨ ਜਿਹੜੇ ਵੇਲੇ ਨਵਾਬ ਸਾਹਿਬ ਉਹਨਾਂ ਨੇ ਇਹ ਕਿਲੇ ਦੀ ਰੈਨੋਵੇਸ਼ਨ ਕੀਤੀ ਆਈ ਉਹ ਵੇਲੇ ਬਾਹਰੋਂ ਪਾਣੀ ਵਾਲੀਆਂ ਸਿੱਲਾਂ ਲਵਾ ਕੇ ਚਦਾਰੋਂ ਇਕੋਂ ਮਜ਼ਬੂਤ ਕੀਤਾ ਆਈ। ਜਿਹੜੀਆਂ ਇੱਟਾਂ ਬਾਅਦ ਦੇ ਵਿੱਚ ਹਾਕਿਮ ਵਕਤ ਨੇ ਇੱਥੋਂ ਦੀ ਹਕੂਮਤ ਨੇ ਪੱਟ ਕੇ ਤੇ ਉਹਦੀ ਜੰਗ ਬੱਖਰ ਰੋਡ ਤਾਮੀਰ ਕੀਤਾ ਹਾਈ। ਇਹ ਕਿਲ੍ਹਾ ਮੁਸਲਮਾਨਾਂ ਦੇ ਆਖਰੀ ਫਰਮਾਰਵਾ ਨਵਾਬ ਸਰਬੁਲੰਦ ਖਾਨ ਸੱਦੋਜ਼ਈ ਨੇ 1204 ਦੇ ਵਿੱਚ ਤਾਮੀਰ ਕਰਵਾਇਆ ਤੇ ਇਹਦੀ ਤਾਮੀਰ ਕਰਨ ਦੇ ਉੱਤੇ ਕਮ ਅਜ਼ ਕਮ 12 ਸਾਲ ਲੱਗੇ। ਇਹ ਤਕਰੀਬਨ ਕੋਈ 50 ਏਕੜ ਦੇ ਉੱਤੇ ਮੁਹੀਤ ਆਈ ਤੇ ਇਹਦੇ ਉੱਭੇ ਤੋਂ ਲੰਮੇ ਅਤੇ ਲੰਮੇ ਤੋਂ ਉੱਭੇ 4 ਦਰਵਾਜ਼ੇ ਹਨ ਅਤੇ ਹਰ ਬੁਰਜ ਦੇ ਉੱਤੇ ਹਰ ਗੋਸ਼ੇ ਦੇ ਉੱਤੇ ਹਰ ਕਾਰਨਰ ਦੇ ਉੱਤੇ ਹਰ ਨੁੱਕਰ ਦੇ ਉੱਤੇ ਇੱਕ ਬੁਰਜ ਆਈ ਜਿਹਦੀ ਉਚਾਈ ਜਿਹੜੀ ਆਈ 45 ਫੁੱਟ ਤੋਂ ਜ਼ਿਆਦਾ ਆਈ। ਕਿਲ੍ਹੇ ਦੀਆਂ ਦੀਵਾਰਾਂ ਬੁਲੰਦ ਹਨ, ਤਕਰੀਬਨ 35 ਫੁੱਟ ਅਤੇ ਮੋਟਾਈ ਜਿਹੜੀ ਆਈ 20 ਫੁੱਟ ਆਈ, ਜਿਹਦੇ ਉੱਤੇ ਟਾਂਗਾ ਬੱਗੀ ਚੱਲ ਸਕਦੇ ਹਨ ਅਤੇ ਇਹਨਾਂ ਦੀਵਾਰਾਂ ਦੇ ਉੱਤੇ ਮੁਖਤਲਿਫ ਜਗ੍ਹਾ ਦੇ ਉੱਤੇ ਮੋਰਚੇ ਬਣੇ ਹੋਏ ਹਨ ਅਤੇ ਚਾਰੋਂ ਤਰਫੋਂ ਇੱਕ ਖੰਦਕ ਆਈ ਅਤੇ ਇਹ ਖੰਦਕ ਹਰ ਖੰਦਕ ਦੇ ਨਾਲ ਇੱਕ ਖੂਹ ਆਈ, ਯਾਨੀ ਟੋਟਲ 12 ਖੂਹ ਮੌਜੂਦ ਹਨ ਇਹ ਕਿਲ੍ਹੇ ਦੇ ਉੱਤੇ ਅਤੇ ਖੰਦਕ ਦੀ ਜਿਹੜੀ ਚੌੜਾਈ ਹੈ ਉਹ ਵੀ 40 ਫੁੱਟ ਔਰ ਉਹਦੀ ਜਿਹੜੀ ਗਹਿਰਾਈ ਆਈ ਉਹ 15 ਫੁੱਟ ਆਈ। ਅਤੇ ਕਿਲ੍ਹੇ ਦੇ ਅੰਦਰ ਹਰ ਜਗ੍ਹਾ ਦੇ ਉੱਤੇ ਪੁਰਾਣੇ ਉਹਨਾਂ ਨੇ ਰਿਹਾਇਸ਼ ਵਾਸਤੇ ਘਰ ਬਣਾਏ ਹੋਏ ਹਨ ਅਤੇ ਇਹਦੇ ਅੰਦਰ ਜਿਹੜੇ ਬਾਗਾਤ ਹਨ, ਬਾਗਾਤ ਇੰਤਹਾਈ ਖੂਬਸੂਰਤ ਹਨ ਔਰ ਹੁਣ ਦੌਰ ਦੇ ਨਾਯਾਬ ਪੌਦੇ ਹਨ ਅਤੇ ਇਹ ਬਹੁਤ ਅਰਸੇ ਤੱਕ ਇਹ ਕਿਲ੍ਹਾ ਇਵੇਂ ਚੱਲਦਾ ਰਹਿ ਗਿਆ ਅਤੇ ਇਹ ਕਿਲ੍ਹੇ ਦੇ ਅੰਦਰ ਵੱਧ ਇੱਕ ਕਿਲ੍ਹਾ ਤਾਮੀਰ ਕੀਤਾ, ਉਹ ਤਕਰੀਬਨ 10 ਏਕੜ ਦੇ ਉੱਤੇ ਮੁਹੀਤ ਆਈ ਅਤੇ ਉਹਨਾਂ ਨੇ ਇਹਨਾਂ ਦੀਆਂ ਦੀਵਾਰਾਂ ਨੂੰ ਜਿਹੜੀਆਂ ਕਿ ਕੱਚੀਆਂ ਬਣੀਆਂ ਹੋਈਆਂ ਹਨ ਉਹਦੇ ਬਾਹਰਲੇ ਪਾਸੋਂ ਪੱਕੀਆਂ ਦੀਵਾਰਾਂ ਬਣਾਈਆਂ ਅਤੇ ਇਹਨਾਂ ਨੇ ਸਰਬੁਲੰਦ ਖਾਨ ਸਿੰਘ ਦੇ ਕਈਆਂ ਕੋ ਮਜ਼ਾਰ ਅਕਦਸ ਕੋ ਵੀ ਵਲਾ ਦੁਬਾਰਾ ਤਾਮੀਰ ਕੀਤਾ ਕਿ ਉਹ ਪੱਕਿਆਂ ਇੱਟਾਂ ਦੇ ਨਾਲ ਬਣਾਉਣੇ ਅਤੇ ਇਹ ਸਰਬੁਲੰਦ ਖਾਨ ਸਾਹਿਬ ਦੀ ਇਹ ਕਬਰ ਦਾ ਮੰਜ਼ਰ ਹੈ ਅਤੇ ਉਹਦੇ 'ਤੇ ਕਤਬਾ ਵੀ ਲੱਗਾ ਪਿਆ ਸੀ। ਉਹਨਾਂ 'ਤੇ 1223 ਉਹਨਾਂ ਦੀ ਤਾਰੀਖ ਪੈਦਾਇਸ਼ ਤਾਰੀਖ ਵਫਾਤ ਲਿਖੀ ਪਈ ਸੀ ਅਤੇ ਉਹਦੇ ਕਨੇ ਬਾਅਦ ਇਹਨਾਂ ਇਹ ਕਬਰ ਤਾਮੀਰ ਕੀਤੀ। ਕਬਰ ਤਾਮੀਰ ਕਰਨ ਤੋਂ ਬਾਅਦ ਉਹਨਾਂ ਨੇ ਦੁਬਾਰਾ ਨਵਾਬ ਸਰਬੁਲੰਦ ਖਾਨ ਸਾਹਿਬ ਦੇ ਇਹ ਕਿਲ੍ਹੇ ਨੂੰ ਵਲਾ ਸਰੇ ਨੌ ਇਕੂ ਬਣਾਉਣ ਦੀ ਇਕੂ ਇਹਦੇ ਵਧਾਰੇ ਸਾਂਗੇ ਦੀ ਕੀਤੀ ਕੋਸ਼ਿਸ਼। ਉਹਨਾਂ ਨੇ ਇਹਦੇ ਵਿੱਚ ਜਿਹੜੀ ਖੰਦਕ ਵਾਲਾ ਦੁਬਾਰਾ ਖਟਵਾਈ, ਉਹਦੀ ਜਿਹੜੀ ਚੌੜਾਈ ਹੈ ਉਹ 40 ਫੁੱਟ ਆਈ ਅਤੇ ਉਹਦੀ ਜਿਹੜੀ ਗਹਿਰਾਈ ਆਈ ਉਹ 25 ਫੁੱਟ ਆਈ। ਇਹ ਵਾਲਾ ਨਾਲ 4 ਨਵੇਂ ਖੂਹ ਵੀ ਇਹਨਾਂ ਨੇ ਇੱਥਾਂ ਤਾਮੀਰ ਕਰਵਾਏ ਅਤੇ ਇੱਕ ਖੂਹ ਜਿਹੜਾ ਉਹਨਾਂ ਦਾ ਖੂਹ ਆਈ ਉਹ ਇੱਥੋਂ ਦੇ ਜਿਹੜੇ ਮਕੀਨ ਹਨ, ਮਕਾਮੀ ਲੋਕ ਹਨ, ਜਿਵੇਂ ਕਿ ਲੰਗਾ ਹਨ, ਹੋਤ ਹਨ, ਮਿਰਾਣੀ ਹਨ, ਰਿੰਦ ਹਨ, ਜਸਕਾਣੀ ਹਨ, ਕਲਵੜਾ ਹਨ, ਬਲੋਚ ਹਨ, ਤਾਂ ਦੀਗਰ ਜਿਹੜੇ ਬਹਿ ਲੋਕ ਹਨ ਤਾਂ ਇਹਨਾਂ ਨੂੰ ਉਹਨਾਂ ਨੇ ਵਾਲਾ ਇਹ ਸੌਂਪ ਦਿੱਤਾ ਅਤੇ ਉਹਦੇ ਕਨੇ ਬਾਅਦ ਇਹ ਵਾਲਾ ਸਿਲਸਿਲਾਕਾਰ ਇਵੇਂ 'ਤੇ ਅੱਗੂ 'ਤੇ ਚੱਲਦਾ ਗਿਆ ਅਤੇ ਵਾਲਾ ਇਹ ਕਿਲ੍ਹਾ ਇਵੇਂ ਵਸਦਾ ਰਸਤਾ ਪਿਆ ਸੀ। ਜਿਹੜੇ ਵੇਲੇ ਰਣਜੀਤ ਸਿੰਘ ਨੇ ਆ ਕੇ ਇੱਥਾਂ ਜਿਹੜਾ ਕਿ ਇਹ ਵੇਲੇ ਕਿਲ੍ਹਾ ਮੌਜੂਦ ਹੈ
इंदी इं वाली जनूब वाली साइड ते यानी लम्मे वाले पासों एक टिब्बा है जिन्हें टिब्बे के उत्ते खड़ते उन्होंने एक जमजमा नामी तोप आई जैदे नाल गोलाबारी की ते साईं सरबुलंद खान साहब की जिहड़ी मस्जिद आई उनका एक मीनार जिहड़ा वो शहीद थी गया ते वो मीनार शहीद थियण तो बाद वला सर नवाब बुलंद खान एक मर्ज दे विच मुबतला है ते उन मर्ज दे विच ही जिकूं इस हाल दा कोई मर्ज आखा वेंदा ही उंदे विच बीमार थी कि नवाब सरबुलंद खान इत्थों दुनिया फानी तो कूच कर गया ते नवाब साहब उन्हां दा औलाद नरीना कोना ही उस तो बाद उन्हां दा जिहड़ा भणेजा है अहमद खान ते उन्हां दा एक नवासा आई शेर मुहम्मद खान ने इन्हां दे जानशीन बने नवाब सरबुलंद खान साहब दे ते उन्होंने उन्हां दा मकबरा भी वाला तामीर करवाया। ये मकबरा किला मनकेरा दे अंदर जिहड़ी लम्मी लम्मी दीवार है उहदे नाल बनाया गया ते वह जिहड़े वेले रणजीत सिंह ने रियासत मनकेरा ते कब्जा किया तां मुसलमानां दी यानी जिहड़ा सर नवाब बुलंद खान दी मसीत आई वो को सट के उनके थोड़ा जिहा फासले दे उत्ते उन्होंने वाला एक मंदिर तमीर करवाया कि जिथां हिंदू अपनी पूजा पाठ करेंदे हैं ते मुसलमानां दी ई मसीत उत्ते वाला उन्होंने ला दी पाबंदी ते नवाब साहब दी जिहड़ी मस्जिद आई जिहड़ी उन्होंने अपना इबादत खाना बनाया होया है उकूं उन्होंने एक घोड़ियां दा अस्तबल बना लिता ते वक्त दे नाल नाल वक्त बदलदा रह गया ते मुख्तलिफ लोग आंदे रह गए ते ई मंदिर दी ई एरिए दी ई किले दी कहीं ने खातिर खा हिफाजत न की इंदी देखभाल न की किला मनकेरा दियाँ जिहड़ियां दीवारां हैं शिकस्ता और रिख्त थीवण ते मजबूर थी गईयां भुरन गलन लग पईयां इन्हां दा कोई पुरसाने हाल न रहा। आओ हुण तोकूं साईं सरबुलंद खान साईं उन्हां दे वो खूह वो बागात ते बाकी मनाजिर दिखैंदे हैं जिहड़े कि किले दे अंदरूनी हैं। ये असां हुण जित्थां हुण स्कूल बड़ा खड़ा है ना सी ये बेसिकली किले दा अंदरूनी मंजर है अंदरूनी एरिया है इत्थां हुण स्कूल बन गए ये असां मनकेरा दियां गलियां दे विचों देखो कि एक किले दे अंदर हुण बाकायदा तौर दे उत्ते एक शहर बन चुका है। ये एक दा दरवाज़ा है जिहदे आले पासों असां हुण किले दे अंदर दाखिल थींदे पे हैं तां ये देखो कि हुण इत्थां मुख्तलिफ किस्म के लोगों ने कब्ज़ा करके वाला इत्थां अपने अपने घर तामीर करके दिन ये भी कहंदा घर है ते इंदे नाल ही अगूं उन्हां दे बागात स्टार्ट थी गए सी यानी ये जाल है जाल दे इतने खूबसूरत पौधे माशाअल्लाह इतना दिल फरेब मंजर पेश करने पैन इन्हां जालियां दी उम्रां बहुत साल है कम अज़ कम कोई 600-700 साल है इहदे अंदर एक दरबार भी साकू देखण को मिले सिंह दरबार आलिया बाबा सैयद नूर कलंदर बाबा मुरीद हुसैन काजिम सिंह दा ये एक छोटी जी दरगाह है इत्थां तां क्या खूबसूरत जगह है सही जाली दे दरख्त इतने घाटे कि इतनी घाटी छां सही ज़बरदस्त माशाअल्लाह असां किले दे अंदरूनी मनाजिर तो कोई कहते वधे हैं कि इत्थां अंदरूनी मनाजिर क्या है सही ये देखो कि किले दे अंदरूनी साइड दे उत्ते जित्थां कि बागात हैं इन्हां दे या खूबसूरत किस्म की बागबानी की गई है पौधे लै गए हैं इत्थां हुण उन्होंने मरकजी ईदगाह बढ़ा दी है सही ये वो खूह है जिहड़े कि किले दे अंदर मुख्तलिफ मकामात ते हैं उन्हां दे विचों एक खूह दी बाकियात हाले तक भी मौजूद है जिहड़ा कि सरदार नवाबजादा सरबुलंद खान ने अपने बागात दे विच बढ़ाया है जिहड़ा कि किले दी जीनत बढ़दा है और इन्हां को ठंडक पहुँचांदा है। ये खूह देखो कि इंदे आसार अज भी बाकी हैं लेकिन कसम पुरसी की हालत है कि इंदे विच हुण लोग कूड़ा क्रिकेट सटेंदन
ਤੇ ਇੱਥਾਂ ਇਹ ਦੇਖੋ मरकज़ी ईदगाह बन गई है और इत्थां लोग नमाज ईद पढ़ते हैं। देखो साइडों तो कितना खूबसूरत मंजर है। ये इतने 100 साल गुजर वजन के बाद भी अज ये हालात हैं। ये जी दीवार थोक नज़र आती पई है इंदे उत्ते टांगा चलता हा ते बादशाह साहब सई नवाब सरबुलंद खान साहब इंदे उत्ते करेंदे हैं चढ़ के सैरो तफरी। ते देखो कितनियां बुलंद बाला इमारतां। हुण इह किले दे अंदरूनी मनाਜ਼ਰ ਦੇ ਵਿੱਚ ਦੇਖੋ ਕਿ ਮੁxਤਲਿਫ ਲੋਕ ਆਬਾਦ थे गए ਜਿਹੜੇ ਕਿ 1947 ਦੇ ਵਿੱਚ ਪਾਕਿਸਤਾਨ ਆਏ ਹਨ ਮੁਹਾਜਰ। ਇਹ ਉਹਨਾਂ ਨੂੰ ਵਕਤ ਅਲਾਟ ਕਰ ਦਿੱਤਾ ਗਿਆ ਤੇ ਇੱਥਾਂ ਹੁਣ ਉਹ ਲੋਕ ਆਬਾਦ थे गए। ਇਹ ਦੇਖੋ ਇਹ ਉਹ ਜਗ੍ਹਾ ਹੈ ਜਿਹੜਾ ਕਿ ਐਨ ਮਰਕਜ਼ ਆ। ਇਹਦੇ ਕੁਝ ਏਰੀਏ ਦੇ ਵਿੱਚ ਹੁਣ ਇਹਨਾਂ ਨੇ ਬਣਾ ਦਿੱਤੇ ਯੋ ਪਾਰਕ। ਅੱਜ ਵੀ ਤਕਰੀਬਨ ਕੋਈ 912 ਤੋਂ ਬਾਅਦ ਅੱਜ ਤਕਰੀਬਨ 1230 ਤੋਂ ਬਾਅਦ ਅੱਜ ਤਕਰੀਬਨ 800 ਸਾਲ ਗੁਜ਼ਰ ਗਏ। ਤੁਸੀਂ ਵੱਲ ਵੀ ਦੇਖੋ ਕਿ ਹਾਲੇ ਤੱਕ ਵੀ ਇਹ ਕਿਲੇ ਦੀ ਅੰਦਰੂਨੀ ਸਾਈਡ ਦੇ ਉੱਤੇ ਜਿਹੜੇ ਕਿ ਹੁਣ ਦੌਰ ਦੇ ਵਿੱਚ ਬਾਗਾਤ ਲੱਗੇ ਹਨ, ਦਰਖਤਾਂ ਦਾ ਖੂਬਸੂਰਤ ਨਜ਼ਾਰਾ ਔਰ ਇਹ ਕੁਦਰਤੀ ਹੁਸਨ ਜਿਹੜਾ ਕਿ ਅੱਜ ਵੀ ਮੌਜੂਦ ਹੈ। खूबसूरत किस्म दियाँ जाली और मुख्तलिफ किस्म के दरख्त और ये मूँह बोलदा साबूत है। ये जो तो सामने अंदरूनी नज़ारा मैं दिखाया थोकूँ ये बेसिकली इन्होंने इतना हुण एक बालों वास्ते पार्क बना दिता है। ये देखो कि ये दूर दराज तक जिहड़ा इन्दा एरिया है इहदे विच ਹੁਣ ਬਾਲਾਂ ਵਾਸਤੇ ਪਾਰਕ ਬਣ ਗਏ। ਅੱਧ ਵਿੱਚ ਥੋੜ੍ਹੀ ਜਿਹੀਆਂ ਦੀਵਾਰਾਂ ਹਾਲੇ ਵੀ ਕਿਲੇ ਦੀਆਂ ਮੌਜੂਦ ਹਨ। ਇਹ ਆਬਾਦੀ ਦਾ ਦੂਰ ਤੋਂ ਤੁਹਾਨੂੰ ਮੰਜ਼ਰ ਨਜ਼ਰ ਆਉਂਦਾ ਪਏ। ਇਹ ਬਾਗਾਤ ਜਿਹੜੇ ਸਰ ਬੁਲੰਦ ਖਾਨ ਸਾਹਿਬ ਉਹਨਾਂ ਨੇ ਸਬਜ਼ ਸ਼ਾਦਾਬ ਔਰ ਆਪਣੇ ਕਿਲੇ ਨੂੰ ਠੰਡੇ ਰੱਖਣ ਵਾਸਤੇ ਬਣਾਏ ਹਨ। ਇਹ ਉਹ ਮਨਾਜ਼ਰ ਹਨ ਸਹੀ। ਅਤੇ ਇਹ ਹੁਣ ਅਸਾਂ ਉਹਨਾਂ ਦੇ ਇਹ ਕਿਲੇ ਦੀ ਮੁਕੰਮਲ ਤੁਹਾਨੂੰ ਦਰਸ਼ਨ ਵਦੇ ਕਰਵਾਉਂਦੇ ਹਾਂ ਸਹੀ। ਅਤੇ ਦੇਖੋ ਕਿ किस लेवल की खूबसूरती आ जी कि अज तो बहुत अरसा पहले सरदार साहब उन्होंने अपने किले की वास्ते बढ़ाई आई। हुण इत्थां मुख्तलिफ लोग थे गए आबाद। तो हुण असां दरबार शरीफ ते हाज़री देवन वेंदे पे से ताकि असांखे सलाम कर गिनूं। असां मज़ार एक दसते आए से ये कलंदर शाह साहब का मज़ार है। इंदी असां सलाम किया ते फैता खानी की और इन्हें कने बाद वाला असां दोबारा अपना सफ़र कर दिता शुरू। तो हुण वाला असां गाड़ी च बह गए से दिखाते पे थोकूँ हुण कि असां किले चों जिहड़े वेले बाहर ते निकले से तो ये सामने जिहड़ी थोकूँ मस्जिद नज़र आती पई है ये सर बुलंद खान ने इसे जहाद उत्ते ही वो मस्जिद है और इंदा वो मीनार साइड वाला जिहड़ा कि जमजमा तोप दे नाल ढह पिया। तो ये उनकी पुरानियां इट्टां थोक नज़र आंदियां पियां सन बरीक पानी वाली इट्टां ये ही उनके मनाजिर। तो ये हुआ गली है सही। ये बेसिकली सारा जिहड़ा शहर हुण बड़ा खड़ा है ये सारा उस किले का हिस्सा आई। इत्थां भी एक दुकान तोक नज़र आ सी। देखो ये पुरानी इट्टां वाली दुकान है। ये भी हूँ दौर की इमारत है दुकान है ये खड़ी है। ये असां हुण मनकेरा दे मेन बाज़ार दे विच आंदे पैसे जिहड़ा कदीमी बाज़ार है। सामने थोक दूर तो जिहड़ा दरवाज़ा नज़र आंदा पे ये भी बेसिकली किले का एक दरवाज़ा है। तो हूँ जहाद उत्ते इन्हां ने हुण एक नवां खूबसूरत जिहा दरवाज़ा बढ़ाए। तो इन दरवाजे को उन्होंने बड़े अच्छे तरीके दे नाल यो कीता है। इकबाल गेट का नाम इन किले के दरवाजे को उन्होंने दिता है। तो हुण असां इन दरवाजे तो बाहर निकलते पे हैं तो मेन उन्होंने बाज़ार दे हामिद कदीमी सोनल वासी शकील अहमद शफीक अहमद ये खाने वास्ते दोस्त अहबाब साकू गिनन केरा सिटी दे विच ते हुण खांदे पे हैं हलवा पे तैयार से। देखो कितना ज़बरदस्त किस्म का इन्हों का माहौल है। ये हाले खीर कड़दा खड़े सी माशाअल्लाह दे नाल माशाअल्लाह से परले पासों हलवा बिल्कुल तैयार है सी। ये
ਸਰ ਅਸਾਂ ਪਹੁੰਚ ਗਏ ਸੇ ਮਨਕੀਰਾ ਸ਼ਹਿਰ ਦੇ ਮੇਨ ਰੋਡ ਦੇ ਉੱਤੇ ਕਿ ਜਿਹੜਾ ਬੱਖਰ ਜੰਗ ਰੋਡ ਹੈ ਇਹ ਵੀ ਕੋਈ ਦੌਰ ਹੈ ਕਿ ਪਹਿਲੇ ਇਹ ਸਰ ਬੁਲੰਦ ਖਾਨ ਦੇ ਕਿਲੇ ਦੀਆਂ ਇੱਟਾਂ ਪਾਟ ਕਰਾਂਗੇ ਪਹਿਲੇ ਇਹ ਜੰਗ ਬੱਖਰ ਰੋਡ को ਬਣਾਇਆ ਗਿਆ ਹੈ ਹੁਣ ਦੇਖੋ ਕਿ ਅੱਲਾਹ ਪਾਕ ਦੀ ਸ਼ਾਨ ਹੈ ਕਿ ਤਰੱਕੀ ਦੇ ਨਾਲ ਹੁਣ ਇੱਥਾਂ ਕਾਰਪੇਟਡ ਰੋਡ ਬਣ ਗਏ ਨੇ ਇਹ ਚੌਕ ਦਾ ਕਿਆ ਨਾਮ ਹੈ ਜ਼ੁਲਕਰਨੈਨ ਸਿਕੰਦਰ ਚੌਕ ਹੈ ਜੀ ਅਸਗਰ ਚੌਕ ਪਹੁੰਚ ਗਏ ਅਸੀਂ ਮਨਕੀਰੇ ਦੀ ਇਹ ਵੀ ਇੰਤਹਾਈ ਖੂਬਸੂਰਤ ਲੋਕੇਸ਼ਨ ਖੂਬਸੂਰਤ ਨਜ਼ਾਰਾ ਪੇਸ਼ ਕਰਨ ਪਏ ਸਹੀ ਤੇ ਅਸਾਂ ਤੁਹਾਨੂੰ ਅੱਜ ਬੇਸਿਕਲੀ ਆਏ ਵਦੇ ਦਿਖਾਉਣ ਵਾਸਤੇ ਕਿਲਾ ਤੇ ਨਾਲ ਊਠਾਂ ਦਾ ਮੇਲਾ